ਇਨੀ ਦਿਨੀ ਤੁਸੀਂ ਲਗਾਤਾਰ ਗੁਰਦਾਸਪੁਰ ਦੇ ਆਦੀਆਂ 'ਚ ਮਾਰੇ ਗਏ 2 ਜਵਾਨਾਂ ਤੋਂ ਬਾਅਦ ਹੋਏ ਰਣਜੀਤ ਸਿੰਘ ਦੇ ਐਨਕਾਊਂਟਰ ਨੂੰ ਲੈ ਕੇ ਖਬਰਾਂ ਦੇਖ ਰਹੇ ਹੋਵੋਗੇ। ਮੋਟੀ-ਮੋਟੀ ਗੱਲ ਜੇਕਰ ਕਰੀਏ ਤਾਂ ਪੁਲਿਸ ਦੇ ਵੱਲੋਂ ਪਹਿਲਾਂ 21 ਅਤੇ 22 ਫਰਵਰੀ ਦੀ ਦਰਮਿਆਨੀ ਰਾਤ ਨੂੰ ਪੁਲਿਸ ਮੁਲਾਜ਼ਮ ਗੁਰਨਾਮ ਸਿੰਘ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਦੇ ਹੋਏ ਕਤਲ ਨੂੰ ਜਿੱਥੇ ਪਹਿਲਾਂ ਆਪਸੀ ਝਗੜਾ ਦਰਸਾਇਆ ਗਿਆ, ਉਸ ਤੋਂ ਬਾਅਦ ਉਸ ਦੇ ਵਿੱਚ ਗੱਲ ਅੱਗੇ ਤੁਰੀ, ਪੰਜਾਬ ਦੇ ਮੁੱਖ ਮੰਤਰੀ ਤੱਕ ਦੇ ਵੱਲੋਂ ਅਵਾ-ਤਵਾ ਬਿਆਨ ਦਿੱਤੇ ਗਏ। ਉਸ ਤੋਂ ਬਾਅਦ ਇਹਨਾਂ ਨੂੰ ਇੱਕ ਪੂਰਨ ਤੌਰ ਤੇ ਕਤਲ ਦੱਸਿਆ ਗਿਆ। ਇੱਕ ਵੀਡੀਓ ਵੀ ਘੁੰਮ ਰਹੀ ਹੈ ਜਿਸ ਨੂੰ ਕਥਿਤ ਵੀਡੀਓ ਅਸੀਂ ਕਹਿ ਸਕਦੇ ਹਾਂ, ਪਰ ਇਹ ਸਾਰੇ ਦੇ ਵਿਚਾਲੇ ਗੱਲ ਕਰਾਂਗੇ ਗ੍ਰਿਫਤਾਰ ਹੋਏ ਨੌਜਵਾਨਾਂ ਦੀ ਅਤੇ ਐਨਕਾਊਂਟਰ 'ਚ ਮਾਰੇ ਗਏ ਨੌਜਵਾਨ ਦੀ। ਇਨਕਾਊਂਟਰ 'ਚ ਮਾਰਿਆ ਗਿਆ ਨੌਜਵਾਨ ਜਿਹੜਾ ਆਦੀਆਂ ਪਿੰਡ ਦੇ ਨਾਲ ਹੀ ਸੰਬੰਧ ਰੱਖਦਾ ਹੈ। 2 ਪਰਿਵਾਰਾਂ ਦੇ ਵਿੱਚ ਕੱਲਾ-ਕੱਲਾ ਪੁੱਤ ਸੀ ਅਤੇ ਉਸ ਦਾ ਕਤਲ ਹੋਣ ਤੋਂ ਬਾਅਦ, ਉਸ ਦਾ ਐਨਕਾਊਂਟਰ ਹੋਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਮਾਹੌਲ ਭਖਿਆ, ਉਹ ਤੁਸੀਂ ਸਾਰੇ, ਅਸੀਂ ਸਾਰੇ ਲਗਾਤਾਰ ਵੇਖ ਰਹੇ ਹਾਂ। ਗੱਲ ਕੀ ਹੈ, ਜੇਕਰ ਸਧਾਰਨ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਸਾਡੇ ਘਰੋਂ ਸਾਡੇ ਬੱਚਿਆਂ ਨੂੰ, ਜਦੋਂ ਬੱਚੇ ਨੂੰ ਲੈ ਕੇ ਗਈ ਹੈ ਤਾਂ ਇਹ ਕਹਿ ਕੇ ਗਈ ਹੈ ਕਿ ਪੜ੍ਹਨ ਲਿਖਣ ਵਾਲਾ ਬੱਚਾ ਹੈ, ਅਸੀਂ ਇਸ ਤੋਂ ਇਨਵੈਸਟੀਗੇਸ਼ਨ ਕਰਕੇ ਪੁੱਛਗਿੱਛ ਕਰਕੇ ਇਸ ਨੂੰ ਵਾਪਸ ਭੇਜ ਦੇਵਾਂਗੇ, ਤੁਹਾਨੂੰ ਵਾਪਸ ਦੇ ਦੇਵਾਂਗੇ। ਪਰ ਦੂਸਰੇ ਦਿਨ ਸਵੇਰ ਨੂੰ ਉਹਨਾਂ ਨੂੰ ਖਬਰ ਮਿਲ ਜਾਂਦੀ ਹੈ ਕਿ ਰਣਜੀਤ ਦਾ ਤਾਂ ਐਨਕਾਊਂਟਰ ਹੋ ਗਿਆ ਹੈ। ਇਹ ਸਾਰੇ ਦੇ ਵਿਚਾਲੇ ਪਰਿਵਾਰ ਦੀ ਇਸ ਸਮੇਂ ਮੰਗ ਜੋ ਹੈ ਉਸ ਤੇ ਧਿਆਨ ਕੇਂਦਰਿਤ ਕਰਨਾ ਬਹੁਤ ਜ਼ਰੂਰੀ ਹੈ। ਪਰਿਵਾਰ ਕੀ ਮੰਗ ਰਿਹਾ ਹੈ? ਪਰਿਵਾਰ ਮੰਗ ਰਿਹਾ ਹੈ ਨਿਆਇਕ ਜਾਂਚ, ਬਿਲਕੁਲ ਪਾਰਦਰਸ਼ੀ ਜਾਂਚ ਮੰਗ ਰਿਹਾ ਹੈ। ਪਰ ਫਿਰ ਵੀ ਨਾ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਕੰਨ ਤੇ ਜੂੰ ਸਰਕ ਰਹੀ ਹੈ ਤੇ ਨਾ ਹੀ ਪੰਜਾਬ ਦੀ ਸੱਤਾ ਦੇ ਵਿੱਚ ਬੈਠੀ ਹੋਈ ਪਾਰਟੀ ਦੇ ਕਿਸੇ ਵੀ ਮੈਂਬਰ ਦੇ ਕੰਨ ਦੇ ਉੱਪਰ ਜੂੰ ਰੇਂਗਦੀ ਨਜ਼ਰ ਆ ਰਹੀ ਹੈ। ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਵਾ-ਤਵਾ ਬਿਆਨ ਆ ਕੇ ਮੀਡੀਆ ਸਾਹਮਣੇ ਦੇ ਜਾਂਦੇ ਨੇ ਵੀ ਭਾਈ ਆਪਸੀ ਲੜਾਈ ਦੇ ਵਿੱਚ, ਆਪਸੀ ਝਗੜੇ 'ਚ ਨਾ ਇੱਕ ਦੂਜੇ ਨੂੰ ਮਾਰ ਦਿੱਤਾ ਹੋਵੇ। ਫਿਰ ਜਲੰਧਰ ਦੇ ਪੀਏਪੀ 'ਚ ਆ ਕੇ ਗੱਡੀ ਚਾੜ੍ਹਨ ਤੱਕ ਦੀਆਂ ਗੱਲਾਂ ਕਰਦੇ ਨੇ, ਜਿਹੜੀ ਕਿ ਇੱਕ 3rd ਗ੍ਰੇਡ ਬੰਦੇ ਦੀ ਬੋਲੀ ਵੀ, ਭਾਸ਼ਾ ਵੀ ਨਹੀਂ ਹੁੰਦੀ, ਉਹ ਪੰਜਾਬ ਦੇ ਸੀਐਮ ਦੇ ਵੱਲੋਂ ਵਰਤੀ ਜਾਂਦੀ ਹੈ। ਖੈਰ, ਆਪਾਂ ਇਸ ਮੁੱਦੇ ਦੇ ਉੱਪਰ ਆਉਂਦੇ ਹਾਂ। ਇਸ ਦੇ ਵਿੱਚ ਚੇਤੇ ਰੱਖਣ ਵਾਲੇ 3 ਨਾਮ ਨੇ। 3 ਨਾਮ ਕਿਹੜੇ ਨੇ? ਸਭ ਤੋਂ ਪਹਿਲਾ ਨਾਮ ਰਣਜੀਤ ਦਾ ਹੈ, ਉਸ ਤੋਂ ਅਗਲਾ ਨਾਮ ਦਿਲਾਵਰ ਸਿੰਘ ਦਾ ਹੈ, ਉਸ ਤੋਂ ਅਗਲਾ ਨਾਮ ਇੱਕ ਹੋਰ ਜਿਹੜਾ ਸਾਹਮਣੇ ਆਉਂਦਾ ਹੈ ਉਹ ਇੰਦਰਜੀਤ ਦਾ ਹੈ। ਤੁਹਾਨੂੰ ਦੱਸ ਦਈਏ ਕਿ ਰਣਜੀਤ ਦੀ ਗ੍ਰਿਫਤਾਰੀ ਹੁੰਦੀ ਹੈ, ਦਿਲਾਵਰ ਦੀ ਗ੍ਰਿਫਤਾਰੀ ਹੁੰਦੀ ਹੈ, ਪਰ ਇੰਦਰਜੀਤ ਫਰਾਰ ਦੱਸਿਆ ਜਾ ਰਿਹਾ ਸੀ, ਜਿਸ ਨੂੰ ਅੱਜ ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਹੈ। ਅੱਜ ਇੱਕ ਵੀਡੀਓ ਵੀ ਘੁੰਮਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਮੂੰਹ ਢੱਕੇ ਹੋਏ ਇੱਕ ਮੁਲਜ਼ਮ ਨੂੰ ਪੁਲਿਸ ਲਿਜਾ ਰਹੀ ਹੈ ਤੇ ਉਸ ਦੇ ਸਾਹਮਣੇ ਸਿਰਫ 2 ਮਾਈਕ ਆਈਡੀਆਂ ਨੇ ਤੇ ਮੀਡੀਆ ਵਾਲੇ ਉਸ ਨੂੰ ਪੁੱਛਦੇ ਨੇ ਸਵਾਲ, ਤੇ ਉਸ ਦੇ ਵਿੱਚ ਉਹ ਜਦੋਂ ਜਵਾਬ ਦਿੰਦਾ ਹੈ, ਤੁਹਾਨੂੰ ਦੱਸ ਦਈਏ ਕਿ ਜਵਾਬ ਦੇਣ ਵਾਲਾ ਵਿਅਕਤੀ, ਜਵਾਬ ਦੇਣ ਵਾਲਾ ਮੁਲਜ਼ਮ ਦਿਲਾਵਰ ਦੱਸਿਆ ਜਾ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਮੈਨੂੰ ਉਹ ਨਾਲ ਲੈ ਕੇ ਗਏ ਸੀ ਅਤੇ ਇਸ ਕਤਲ ਨੂੰ ਅੰਜਾਮ ਰਣਜੀਤ ਤੇ ਇੰਦਰਜੀਤ ਨੇ ਦਿੱਤਾ ਹੈ। ਉਹਨਾਂ ਨੇ ਪੁਲਿਸ ਵਾਲਿਆਂ ਨੂੰ ਗੋਲੀਆਂ ਮਾਰੀਆਂ ਨੇ। ਇਹ ਜਿਹੜੀ ਵੀਡੀਓ ਹੈ ਇਹ ਪੁਲਿਸ ਦੀ ਕਸਟਡੀ ਦੇ ਵਿੱਚ ਮੌਜੂਦ ਦਿਲਾਵਰ ਦੀ ਆਈ ਹੈ ਤੇ ਇਸ ਕਰਕੇ ਇਹ ਸ਼ੱਕ ਦੇ ਘੇਰੇ 'ਚ ਆ ਜਾਂਦਾ ਹੈ ਕਿ ਇਹ ਬਿਆਨ ਉਸ ਦਾ ਆਪਣਾ ਹੈ ਜਾਂ ਫਿਰ ਇਹ ਬਿਆਨ ਉਸ ਨੂੰ ਦਬਾਅ ਦੇ ਵਿੱਚ ਦੇਣਾ ਪਿਆ ਹੈ, ਦਬਾਅ ਪਾ ਕੇ ਦਵਾਇਆ ਗਿਆ ਹੈ, ਕਿਉਂਕਿ ਜਿਸ ਤਰੀਕੇ ਦਾ ਪ੍ਰੈਸ਼ਰ ਕ੍ਰੀਏਟ ਹੋ ਰਿਹਾ ਹੈ ਇਸ ਸਮੇਂ ਪੁਲਿਸ ਦੇ ਦੁਆਲੇ, ਉਹ ਬਹੁਤ ਸਾਰੇ ਸ਼ੰਕੇ ਸ਼ੁਬੇ ਖੜੇ ਕਰਦਾ ਹੈ। ਇਸ ਵਿੱਚ ਹੁਣ ਇਹ ਗੱਲ ਹੋਰ ਵੀ ਖਾਸ ਹੋ ਜਾਂਦੀ ਹੈ ਕਿ ਜਦੋਂ ਇਹ ਬਿਆਨ ਆਇਆ, ਉਸ ਦੇ ਨਾਲ-ਨਾਲ ਹਾਈ ਕੋਰਟ ਦੇ ਵਿੱਚ PIL ਵੀ ਇਸ ਨੂੰ ਲੈ ਕੇ ਪਾ ਦਿੱਤੀ ਗਈ ਹੈ। ਪਹਿਲਾਂ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਐਨਕਾਊਂਟਰ ਤਾਂ ਹੋ ਰਹੇ ਨੇ, ਠੀਕ ਹੈ, ਹਰ ਵਾਰ ਹਰ ਐਨਕਾਊਂਟਰ ਨੂੰ ਅਸੀਂ ਫੇਕ ਐਨਕਾਊਂਟਰ, ਗਲਤ ਐਨਕਾਊਂਟਰ ਨਹੀਂ ਕਹਿ ਸਕਦੇ, ਪਰ ਜਦੋਂ ਬਹੁਤ ਸਾਰੇ ਐਨਕਾਊਂਟਰਾਂ ਦੀਆਂ ਕਹਾਣੀਆਂ ਤਕਰੀਬਨ ਸੇਮ ਹੋਣਗੀਆਂ, ਗ੍ਰਿਫਤਾਰੀ ਆਰਾਮ ਦੇ ਨਾਲ ਪਾਉਣ ਦੀ ਜਗ੍ਹਾ ਦੇ ਉੱਪਰ ਹਰ ਗ੍ਰਿਫਤਾਰੀ ਗੋਲੀ ਚੱਲ ਕੇ ਹੀ ਪਊਗੀ, ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਗੱਲ ਜ਼ਰੂਰ ਆ ਜਾਂਦੀ ਹੈ। ਅਖਬਾਰਾਂ ਤਾਂ ਆਪ ਦੱਸਦੀਆਂ ਨੇ ਕਿ 30 ਤੋਂ 35 ਐਨਕਾਊਂਟਰ ਅਜਿਹੇ ਨੇ ਜਿਹੜੇ ਸਿੱਧੇ-ਸਿੱਧੇ ਸ਼ੱਕ ਦੇ ਘੇਰੇ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਅੰਦਰ ਹੀ ਆਉਂਦੇ ਨੇ। ਇਸੇ ਕਰਕੇ ਇਹਨਾਂ ਐਨਕਾਊਂਟਰਾਂ ਦੇ ਉੱਪਰ, ਜਿਹੜੇ ਹੁਣ ਰਣਜੀਤ ਦਾ ਐਨਕਾਊਂਟਰ ਕੀਤਾ ਗਿਆ, ਇਹਨਾਂ ਐਨਕਾਊਂਟਰਾਂ ਦੇ ਉੱਪਰ ਵੀ ਖਾਸ ਧਿਆਨ ਕੇਂਦਰਿਤ ਹੋ ਜਾਂਦਾ ਹੈ। ਜਦੋਂ
ਇਹ ਜੇ ਵੱਡੇ ਮਾਮਲੇ ਦੇ ਵਿੱਚ ਜਿੱਥੇ ਬਾਰਡਰ ਏਰੀਏ ਦੇ ਵਿੱਚ ਇਹ ਘਟਨਾ ਵਾਪਰੀ ਹੋਵੇ, ਉਸ ਤੋਂ ਬਾਅਦ ਕੇਂਦਰ ਤੱਕ ਦੀਆਂ ਏਜੰਸੀਆਂ ਨੂੰ ਇਸ ਮਾਮਲੇ ਦੇ ਵਿੱਚ ਸ਼ਾਮਲ ਹੋ ਕੇ ਜਾਂਚ ਕਰਨੀ ਚਾਹੀਦੀ ਸੀ। ਉੱਥੇ ਕੇਂਦਰ ਦੀਆਂ ਏਜੰਸੀਆਂ ਤਾਂ ਸ਼ਾਂਤ ਨੇ, ਦੂਰੋਂ ਦੇ ਖੜ ਕੇ ਮੈਚ ਨੂੰ ਦੇਖ ਰਹੀਆਂ ਨੇ, ਤੇ ਪੰਜਾਬ ਦੇ ਵਿੱਚ ਇਹ ਸਾਰਾ ਮਾਮਲਾ ਬੇਹੱਦ ਭਖਿਆ ਹੋਇਆ ਹੈ। ਪੰਜਾਬ ਪੁਲਿਸ ਆਪਣੀ ਸਾਖ ਬਚਾਉਣ 'ਚ ਲੱਗੀ ਹੋਈ ਹੈ ਜਾਂ ਫਿਰ ਕਿਸੇ ਆਕਾ ਨੂੰ ਖੁਸ਼ ਕਰਨ 'ਚ ਲੱਗੀ ਹੋਈ ਹੈ, ਇਹ ਸੋਚਣ ਤੇ ਵਿਚਾਰਨ ਦਾ ਵਿਸ਼ਾ ਹੈ। ਕਿਉਂਕਿ ਬਾਰਡਰ ਏਰੀਏ ਦੇ ਵਿੱਚ ਹੋਈ ਘਟਨਾ ਸਿਰਫ ਪੰਜਾਬ ਨੂੰ ਇੰਪੈਕਟ ਨਹੀਂ ਕਰਦੀ, ਇਹ ਪੂਰੇ ਦੇ ਪੂਰੇ ਦੇਸ਼ ਨੂੰ ਇੰਪੈਕਟ ਕਰਦੀ ਹੈ, ਕਿਉਂਕਿ ਇਹ ਉਹ ਬਹੁਤ ਸੈਂਸਿਟਿਵ ਜ਼ੋਨ ਹੈ ਜਿੱਥੇ ਦੋ ਦੇਸ਼ ਮਿਲਦੇ ਨੇ, ਦੋ ਦੇਸ਼ਾਂ ਦਾ ਆਪਸ ਦਾ ਇੱਕ ਕੰਡਿਆਲੀ ਤਾਰ ਵਾਲਾ ਏਰੀਆ ਜਿਹੜਾ ਹੁੰਦਾ ਹੈ, ਉਹ ਹੋਰ ਵੀ ਸੰਵੇਦਨਸ਼ੀਲ ਹੋ ਜਾਂਦਾ ਹੈ, ਕਿਉਂਕਿ ਗੱਲਾਂ ਤਾਂ ਇੱਥੋਂ ਤੱਕ ਚੱਲੀਆਂ ਵੀ ਭਾਈ ਤਾਰੋਂ ਪਾਰ ਲੋਕ ਆਏ, ਉਹਨਾਂ ਨੇ ਇਹਨਾਂ ਨੂੰ ਮਾਰਿਆ ਅਤੇ ਉਸ ਤੋਂ ਬਾਅਦ ਵਾਪਸ ਚਲੇ ਗਏ। ਕਈ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਸੰਗਠਨ ਇਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ। ਇੱਕ ਵੀਡੀਓ ਜਿਹੜੀ ਪਾਕਿਸਤਾਨ ਦਾ ਸ਼ਹਿਜ਼ਾਦ ਭੱਟੀ ਜਿਹੜਾ ਨੋਟੋਰੀਅਸ ਕਰੈਕਟਰ ਹੈ, ਉਸ ਦੇ ਵੱਲੋਂ ਇੱਕ ਵੀਡੀਓ ਸਾਂਝੀ ਕਰ ਦਿੱਤੀ ਜਾਂਦੀ ਹੈ ਜਿਸ 'ਚ ਨਜ਼ਰ ਆ ਰਿਹਾ ਹੈ, ਕਥਿਤ ਵੀਡੀਓ ਉਸ ਨੂੰ ਅਸੀਂ ਕਹਾਂਗੇ, ਕਿ ਗੋਲੀ ਮਾਰੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਜਵਾਨ ਦੇ। ਉਹ ਸਾਰੀ ਗੱਲਬਾਤ ਦੇ ਵਿੱਚ ਹੁਣ ਦੁਬਾਰਾ ਤੋਂ ਆਪਾਂ ਜੇਕਰ ਰਣਜੀਤ ਸਿੰਘ ਦੇ ਐਨਕਾਊਂਟਰ ਦੇ ਉੱਪਰ ਆਈਏ, ਤਾਂ ਡੀਆਈਜੀ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਕਲੂਲੈਸ ਛੱਡ ਦਿੱਤਾ ਗਿਆ, ਉਹਨਾਂ ਨੂੰ ਕਿਸੇ ਵੀ ਐਂਡ ਤੇ ਨਹੀਂ ਲਿਜਾਇਆ ਗਿਆ। ਜਿਵੇਂ ਉਸ ਸਮੇਂ ਡੀਆਈਜੀ ਕਹਿੰਦੇ ਨੇ ਵੀ ਭਾਈ ਇਸ ਨੂੰ ਅਸੀਂ ਗ੍ਰਿਫਤਾਰ ਕੀਤਾ, ਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਨੇ ਮੰਨਿਆ, ਇਹਨਾਂ ਨੇ ਇਹ ਮੰਨਿਆ ਕਿ ਅਸੀਂ ਫਲਾਨੀ ਜਗ੍ਹਾ ਤੇ ਹਥਿਆਰ ਲਕੋਏ ਨੇ। ਇੱਕ ਐਸਐਚਓ ਉਸ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਤੜਕਸਾਰ ਹੀ ਉਸ ਹਥਿਆਰ ਨੂੰ ਰਿਕਵਰ ਕਰਨ ਦੇ ਲਈ ਜਾ ਰਿਹਾ ਸੀ। ਇਹ ਵੀ ਸ਼ੰਕੇ ਸ਼ੁਬੇ ਵਾਲੀ ਗੱਲ ਹੈ ਕਿ ਜੇਕਰ ਉਹ ਹਥਿਆਰ ਰਿਕਵਰ ਕਰਨ ਲਈ ਲੈ ਕੇ ਜਾ ਰਿਹਾ ਸੀ, ਉਸ ਦੇ ਹੱਥਕੜੀ ਲੱਗੀ ਹੋਈ ਸੀ, ਜੇ ਲੱਗੀ ਹੋਈ ਸੀ ਤਾਂ ਨਾਲ ਹੋਰ ਕਿੰਨੇ ਉਹਨਾਂ ਦੇ ਮੁਲਾਜ਼ਮ ਸੀ ਜਿਹੜੇ ਉਸ ਇੱਕ ਮੁਲਜ਼ਮ ਨੂੰ, ਇੱਕ ਸੈਂਸਿਟਿਵ ਮੁਲਜ਼ਮ ਨੂੰ ਜਿਸ ਨੇ ਬਾਰਡਰ ਏਰੀਏ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੋਵੇ। ਉੱਥੇ ਤਾਂ ਹੋਰ ਵੀ ਸੁਰੱਖਿਆ ਦਾ ਘੇਰਾ ਵੱਧ ਹੋਣਾ ਚਾਹੀਦਾ ਹੈ ਨਾ, ਵੀ ਭਾਈ ਜੇਕਰ ਇਸ ਦੇ ਸੱਚਿਓ ਆਈਐਸਆਈ ਨਾਲ ਲਿੰਕ ਨੇ, ਹੋ ਸਕਦਾ ਹੈ ਕਿੰਨਾ ਖਤਰਨਾਕ ਤੇ ਖੂਫੀਆ ਤਰੀਕੇ ਦੇ ਨਾਲ ਕੰਮ ਕਰਦਾ ਹੋਵੇ, ਹੋ ਸਕਦਾ ਇਹਦੇ ਪਿੱਛੇ ਕਿੰਨੀਆਂ ਵੱਡੀਆਂ ਟੀਮਾਂ ਹੋਣ, ਤਾਂ ਪੁਲਿਸ ਦਾ ਘੇਰਾ ਆਟੋਮੈਟਿਕਲੀ ਵੱਧ ਜਾਣਾ ਚਾਹੀਦਾ ਸੀ। ਪਰ ਪੁਲਿਸ ਉਸ ਨੂੰ ਦੱਸੀ ਗਈ ਜਗ੍ਹਾ ਤੋਂ ਹਥਿਆਰ ਬਰਾਮਦ ਕਰਨ ਲਈ ਲੈ ਕੇ ਨਿਕਲਦੀ ਹੈ, ਪਰ ਉਸੇ ਸਮੇਂ ਪੁਲਿਸ ਦੀ ਗੱਡੀ ਬਹੁਤ ਜ਼ਿਆਦਾ ਧੁੰਦ ਹੋਣ ਕਾਰਨ ਪਲਟ ਜਾਂਦੀ ਹੈ। ਇਸ ਚੀਜ਼ ਦਾ ਫਾਇਦਾ ਚੱਕ ਕੇ ਕਹਿੰਦੇ ਵੀ ਰਣਜੀਤ ਉੱਥੋਂ ਭੱਜ ਨਿਕਲਦਾ ਹੈ। ਰਣਜੀਤ ਭੱਜ ਨਿਕਲਦਾ ਹੈ ਤੇ ਉਸ ਤੋਂ ਬਾਅਦ ਉਹ ਹਥਿਆਰ ਅਰੇਂਜ ਕਰ ਲੈਂਦਾ ਹੈ, ਮੋਟਰਸਾਈਕਲ ਅਰੇਂਜ ਕਰ ਲੈਂਦਾ ਹੈ, ਤੇ ਉਸ ਜਗ੍ਹਾ ਤੋਂ ਜਿੱਥੋਂ ਉਹ ਗੱਡੀ ਪਲਟਣ ਕਰਕੇ ਭੱਜਿਆ ਸੀ, ਉਸ ਤੋਂ 23-24 ਕਿਲੋਮੀਟਰ ਦੂਰ ਲੱਗੇ ਹੋਏ ਨਾਕੇ ਦੇ ਉੱਪਰ ਉਹ ਜਦੋਂ ਪਹੁੰਚਦਾ ਹੈ, ਉਹ ਨਾਕਾ ਦੇਖ ਕੇ ਫਾਇਰਿੰਗ ਕਰ ਦਿੰਦਾ ਹੈ, ਉਸ ਦਾ ਮੋਟਰਸਾਈਕਲ ਸਕਿਡ ਕਰਦਾ ਹੈ, ਅਤੇ ਉਸ ਕ੍ਰਾਸ ਫਾਇਰਿੰਗ ਦੇ ਦੌਰਾਨ ਇੱਕ ਗੋਲੀ ਪੁਲਿਸ ਮੁਲਾਜ਼ਮ ਦੇ ਲੱਗਦੀ ਹੈ ਤੇ ਇਧਰੋਂ ਰਣਜੀਤ ਦੇ ਗੋਲੀ ਲੱਗਦੀ ਹੈ। ਇਹ ਕਹਾਣੀ ਪੁਲਿਸ ਦੱਸ ਰਹੀ ਹੈ। ਤੇ ਇਸ ਤੋਂ ਬਾਅਦ ਹਸਪਤਾਲ ਲਿਜਾ ਕੇ ਜਦੋਂ ਰਣਜੀਤ ਨੂੰ ਲਿਜਾਇਆ ਜਾਂਦਾ ਹੈ ਤਾਂ ਉਹ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ। ਇਹ ਜਿਹੜੀ ਪੁਲਿਸ ਸਟੋਰੀ ਦੱਸ ਰਹੀ ਹੈ, ਪਰ ਹੈਰਾਨ ਕਰਨ ਵਾਲੀ ਗੱਲ ਇਸ ਦੇ ਵਿੱਚ ਇਹ ਹੈ ਕਿ ਜਦੋਂ ਜੇਕਰ ਸੱਚੀਓ ਇਹ ਗੱਲ ਆਪਾਂ 1 ਮਿੰਟ ਲਈ ਮੰਨ ਵੀ ਲਈਏ ਕਿ ਪੁਲਿਸ ਕਹਿੰਦੀ ਹੈ ਕਿ ਜਦੋਂ ਗੱਡੀ ਪਲਟੀ ਤਾਂ ਉਹ ਉੱਥੋਂ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਿਆ। ਮੌਕੇ ਤੋਂ ਫਰਾਰ ਹੁੰਦਿਆਂ ਹੀ ਉਸ ਦੇ ਕੋਲ ਫੋਨ ਕਿੱਥੋਂ ਆ ਗਿਆ, ਉਸਨੇ ਆਪਣੀ ਹੱਥਕੜੀ ਕਿਵੇਂ ਖੋਲੀ, ਤੇ ਉਸਨੇ ਹਥਿਆਰ ਕਿੱਥੋਂ ਲੈ ਲਿਆ, ਉਸਨੇ ਮੋਟਰਸਾਈਕਲ ਲੈ ਕੇ ਉਸ ਜਗ੍ਹਾ ਤੋਂ ਕਿੱਥੇ ਜਾਣਾ ਸੀ। ਇਹ ਸਾਰੀਆਂ ਗੱਲਾਂ ਨੂੰ ਕਲੂਲੈਸ ਬਿਲਕੁਲ ਅੱਧ ਬਾਟੇ ਪੁਲਿਸ ਦੇ ਵੱਲੋਂ ਛੱਡ ਦਿੱਤਾ ਗਿਆ। ਹਾਲਾਂਕਿ ਪੁਲਿਸ ਇਹ ਵੀ ਕਹਿ ਸਕਦੀ ਹੈ ਕਿ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ, ਅਸੀਂ ਇਸ ਦੇ ਵਿੱਚ ਅੱਗੇ ਹਲੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪਰ ਇਹ ਸਾਰੇ ਮਾਮਲੇ ਦੇ ਵਿੱਚ ਵਰਤੇ ਗਏ ਹਥਿਆਰ ਕਦੋਂ ਮਿਲਣਗੇ, ਕਿਵੇਂ ਮਿਲਣਗੇ, ਉਹ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਜੇਕਰ ਉਹਨਾਂ ਮਾਰੇ ਗਏ ਇੱਕ ਪੁਲਿਸ ਮੁਲਾਜ਼ਮ ਤੇ ਹੋਮਗਾਰਡ ਦੇ ਜਵਾਨਾਂ ਦੇ ਸਰੀਰ ਦੇ ਵਿੱਚ ਕਿਹੜੀਆਂ ਗੋਲੀਆਂ ਨੇ ਅਤੇ ਬਰਾਮਦ ਕੀਤਾ ਗਿਆ ਹਥਿਆਰ ਕਿਹੜਾ ਹੈ, ਉਹਨਾਂ ਦੋਨਾਂ ਨੂੰ ਆਪਸ 'ਚ ਇੰਟਰਲਿੰਕ ਕੀਤਾ ਜਾਂਦਾ ਹੈ, ਤਾਂ ਫਿਰ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ ਕਿ ਭਾਈ ਜਿਹੜੀ ਗੱਲ ਪੁਲਿਸ ਕਹਿੰਦੀ ਹੈ ਕਿ ਇਹਨਾਂ ਦੇ ਵੱਲੋਂ ਮਾਰਿਆ ਗਿਆ ਸੀ, ਅਤੇ ਉਹ ਹਥਿਆਰ ਕਿਹੜਾ ਹੈ ਜਿਹੜਾ
ਉਸ ਸਮੇਂ ਜਦੋਂ ਰਣਜੀਤ ਨੂੰ ਕਹਿੰਦੇ ਨੇ ਵੀ ਭਾਈ ਰਣਜੀਤ ਨੇ ਸਾਹਮਣਿਓਂ ਫਾਇਰਿੰਗ ਕੀਤੀ, ਰਣਜੀਤ ਦੇ ਕੋਲ ਕਿਹੜਾ ਹਥਿਆਰ ਸੀ, ਇਹ ਵੀ ਕਲੀਅਰ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਜੇਕਰ ਉਸ ਰਣਜੀਤ ਦੇ ਕੋਲ ਸੱਚਿਓ ਕਿਸੇ ਦੇ ਨਾਲ ਗੰਭੀਰ ਲਿੰਕ ਸਨ, ਕਿਸੇ ਗੰਭੀਰ ਸੰਗਠਨ ਦੇ ਨਾਲ ਲਿੰਕ ਸਨ, ਤਾਂ ਉਹ ਹਥਿਆਰ ਕਿਹੜਾ ਸੀ ਜਿਸ ਦੇ ਨਾਲ ਉਸਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ, ਉਹ ਕਿੰਨਾ ਖਤਰਨਾਕ ਸੀ। ਇਹ ਚੀਜ਼ਾਂ ਕਲੂ ਜੁੜਨਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ, ਕਿਉਂਕਿ ਪਰਿਵਾਰ ਦੇ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਉਸ ਦੇ ਉੱਪਰ ਨਾ ਤਾਂ ਪੁਲਿਸ ਕੰਨ ਧਰ ਰਹੀ ਹੈ, ਨਾ ਹੀ ਸਿਆਸੀ ਵਿਰੋਧੀ ਧਿਰ ਦੇ ਵਿੱਚ ਬੈਠੇ ਹੋਏ ਸਿਆਸਤਦਾਨ ਤਾਂ ਇਸ ਨੂੰ ਖੂਬ ਬਟੋਰ ਰਹੇ ਨੇ, ਇਸ ਤੋਂ ਖੂਬ ਵਿਊ ਬਟੋਰ ਰਹੇ ਨੇ, ਲਗਾਤਾਰ ਵਹੀਰਾਂ ਘੱਤ ਕੇ ਘਰ ਉਹਨਾਂ ਦੇ ਘਰ ਜਾ ਰਹੇ ਨੇ ਰਣਜੀਤ ਸਿੰਘ ਦੇ, ਅਤੇ ਇੰਦਰਜੀਤ ਦੇ ਪਰਿਵਾਰ ਦੇ ਨਾਲ ਵੀ ਅੱਜ ਜਾ ਕੇ ਮੁਲਾਕਾਤ ਕਰਦੇ ਨਜ਼ਰ ਆਏ ਨੇ ਉਸ ਜਗ੍ਹਾ ਤੋਂ ਐਮਪੀ ਸੁਖਜਿੰਦਰ ਰੰਧਾਵਾ। ਇਹ ਸਭ ਦੇ ਵਿਚਾਲੇ ਇੱਕ ਬੇਹੱਦ ਦੁਖਦ ਪਹਿਲੂ ਇਹ ਹੈ ਕਿ ਗੁਰਦਾਸਪੁਰ ਦੇ ਉਸ ਏਰੀਏ ਦੇ ਜਿੱਥੋਂ ਸੁਖਜਿੰਦਰ ਰੰਧਾਵਾ ਹੁਣੀ ਐਮਪੀ ਨੇ, ਅਤੇ ਉਹ ਪਹਿਲਾਂ ਐਮਪੀ ਤੋਂ ਪਹਿਲਾਂ ਉਸ ਏਰੀਏ ਤੋਂ ਐਮਐਲਏ ਸਨ, ਪਰ ਉਹਨਾਂ ਨੇ ਜਦੋਂ ਐਮਪੀ ਬਣ ਜਾਣ ਤੋਂ ਬਾਅਦ ਉਹ ਸੀਟ ਖਾਲੀ ਕੀਤੀ ਤਾਂ ਉਸ ਜਗ੍ਹਾ ਤੋਂ ਜਿਹੜੇ ਰੰਧਾਵਾ ਜਿਹੜੇ ਉੱਥੋਂ ਇਲੈਕਸ਼ਨ ਜਿੱਤੇ ਨੇ, ਉਹਨਾਂ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਬੇਹੱਦ ਹੈਰਾਨ ਕਰਦੀ ਹੈ, ਬੇਹੱਦ ਪਰੇਸ਼ਾਨ ਕਰਦੀ ਹੈ, ਕਿਉਂਕਿ ਉਹ ਉਸ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਰੇਆਮ ਪੁਲਿਸ ਦਾ ਸਾਥ ਦੇਣ ਦੀ ਗੱਲ ਤੇ ਗੋਲੀ ਬੱਟੇ ਗੋਲੀ ਦਾ ਜ਼ਿਕਰ ਕਰਦੇ ਨੇ। ਉਹ ਸ਼ਰੇਆਮ ਇੱਕ ਤਰੀਕੇ ਦਾ ਇਸ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੋ ਪੁਲਿਸ ਨੇ ਕੀਤਾ ਉਹ ਬਿਲਕੁਲ ਠੀਕ ਹੈ, ਅਸੀਂ ਕਹਿੰਦੇ ਪੁਲਿਸ ਦੇ ਨਾਲ ਆ। ਕਿ ਇਹ ਸਟੇਟਮੈਂਟ, ਇਹ ਗੱਲ ਐ ਮੰਨ ਲਈ ਜਾਵੇ ਕਿ ਸਰਕਾਰ ਦਾ ਹੀ ਵਰਸ਼ਨ ਹੈ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਐਮਐਲਏ ਆਪਣੇ ਉੱਪਰੋਂ ਆਕਾ ਦੇ ਹੁਕਮ ਤੋਂ ਬਿਨਾਂ ਇੱਕ ਸ਼ਬਦ ਵੀ ਨਹੀਂ ਬੋਲ ਸਕਦਾ, ਤੇ ਇੱਧਰ ਇਸ ਰੰਧਾਵਾ ਐਮਐਲਏ ਦੇ ਵੱਲੋਂ ਪੂਰੀ ਦੀ ਪੂਰੀ ਪ੍ਰੈਸ ਕਾਨਫਰੰਸ ਕਰ ਦੇਣੀ, ਇਹ ਸੰਕੇਤ ਕਰਦੀ ਹੈ ਵੀ ਬਿਲਕੁਲ ਉਸ ਨੂੰ ਪਿੱਛੋਂ ਥਾਪੜਾ ਹੋਊਗਾ, ਇਸੇ ਕਰਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਸ ਦੇ ਵਿੱਚ ਉਹ ਗੱਲਾਂ ਕੀਤੀਆਂ ਨੇ ਜਿਹੜੀਆਂ ਦਿਲ ਨੂੰ ਬਲੂੰਦਰਨ ਵਾਲੀਆਂ ਨੇ, ਖਾਸ ਤੌਰ ਤੇ ਰਣਜੀਤ ਦੇ ਪਰਿਵਾਰ ਨੂੰ ਅਤੇ ਉਸ ਤੋਂ ਬਾਅਦ ਪੰਜਾਬ ਹਿਤੈਸ਼ੀ ਲੋਕਾਂ ਦੇ ਦਿਲਾਂ ਨੂੰ, ਕਿਉਂਕਿ ਉਹ ਸ਼ਰੇਆਮ ਪੁਲਿਸ ਦਾ ਪੱਖ ਪੂਰਨ ਦੀ ਗੱਲ ਕਰਦੇ ਨੇ ਤੇ ਇਸ ਇਨਕਾਊਂਟਰ ਨੂੰ ਜਸਟੀਫਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਵੀ ਭਾਈ ਜੇਕਰ ਤੁਸੀਂ ਪੁਲਿਸ ਮੁਲਾਜ਼ਮਾਂ ਤੇ ਕਿਸੇ ਤਰੀਕੇ ਦਾ ਕਹਿਰ ਢਾਓਗੇ ਤਾਂ ਤੁਹਾਡੇ ਤੇ ਵੀ ਢਾਇਆ ਜਾਊਗਾ। ਖੈਰ ਇਸ ਦੇ ਵਿੱਚੋਂ ਵਿਰੋਧੀ ਪਾਰਟੀਆਂ ਵੀ ਬਚੀਆਂ ਹੋਈਆਂ ਨਹੀਂ ਨੇ, ਕਰਦੀਆਂ ਉਹ ਵੀ ਇਹੀ ਕੁਝ ਨੇ। ਜਦੋਂ ਪੰਜਾਬ ਦੇ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਹੋਣੀ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਜੇਕਰ ਕੋਈ ਗੈਂਗਸਟਰ ਹੈ ਤਾਂ ਉਸ ਦੇ ਮਾਮੇ, ਫੁੱਫੜ, ਭੂਆ, ਚਾਚੇ ਸਾਰਿਆਂ ਨੂੰ ਚੱਕ ਕੇ ਜੇਲ੍ਹ 'ਚ ਸੁੱਟਣਾ ਚਾਹੀਦਾ, ਇਹਨਾਂ ਦੀ ਅਕਲ ਫੇਰ ਟਿਕਾਣੇ ਆਉਣੀ ਹੈ। ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਣੀ ਗੈਂਗਸਟਰਾਂ ਨੂੰ ਕੁਝ ਹੀ ਸਮੇਂ ਦੇ ਵਿੱਚ ਜਿੱਤਣ ਤੋਂ ਬਾਅਦ, ਸੱਤਾ 'ਚ ਆਉਣ ਤੋਂ ਬਾਅਦ ਨੱਥ ਪਾਉਣ ਦੀ ਗੱਲ ਕਰਦੇ ਹੋਣ, ਤੇ ਜਦੋਂ ਪੰਜਾਬ ਦੀ ਸੱਤਾ 'ਚ ਬੈਠੀ ਹੋਈ ਆਮ ਆਦਮੀ ਪਾਰਟੀ ਦੇ ਕਨਵੀਨਰ ਕਹਿੰਦੇ ਹੋਣ ਵੀ ਹੁਣ ਜਾਂ ਤਾਂ ਮੈਂ ਇੱਥੇ ਰਹੂੰਗਾ ਜਾਂ ਗੈਂਗਸਟਰ ਰਹਿਣਗੇ, ਪਰ ਕੋਈ ਠੋਸ ਰਣਨੀਤੀ, ਕੋਈ ਠੋਸ ਹੱਲ ਨਜ਼ਰ ਨਹੀਂ ਆਉਂਦਾ। ਪੰਜਾਬ ਦੇ ਕਾਰਜਕਾਰੀ ਡੀਜੀਪੀ 2 ਵਾਰ ਹੁਣ ਤੱਕ ਪੀਆਰ ਪ੍ਰੋਗਰਾਮ ਪ੍ਰਹਾਰ ਚਲਾ ਚੁੱਕੇ ਨੇ। ਪਹਿਲਾਂ ਪ੍ਰਹਾਰ 1 ਫਿਰ ਪ੍ਰਹਾਰ 2 ਚਲਾਇਆ, ਪਰ ਉਸ ਦਾ ਕੀ ਕੰਕਲੂਜਨ ਨਿਕਲਿਆ, ਕੀ ਉਸ ਦੇ ਵਿੱਚੋਂ ਤੱਥ ਸਾਰ ਕੱਢ ਕੇ ਪੰਜਾਬ ਨੂੰ ਦੁਬਾਰ ਤੋਂ ਰੰਗਲਾ ਕਰਨ ਵੱਲ ਪੰਜਾਬ ਪੁਲਿਸ ਵੱਧ ਸਕੀ ਹੈ, ਉਸ ਨੂੰ ਤੁਸੀਂ ਸਾਰੇ ਦੇਖ ਰਹੇ ਹੋ। ਉਹਦੀਆਂ ਤਸਵੀਰਾਂ, ਉਹਦੀਆਂ ਜਿਹੜੇ ਆਊਟਕਮਸ ਨੇ ਉਹ ਤਕਰੀਬਨ ਸਾਰਿਆਂ ਦੇ ਸਾਹਮਣੇ ਨੇ। ਹੁਣ ਇਸ ਇਨਕਾਊਂਟਰ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਗ ਲੱਗੀ ਹੋਈ ਹੈ, ਪੰਜਾਬ ਦੇ ਵਿੱਚ ਲਗਾਤਾਰ ਇਸ ਨੂੰ ਲੈ ਕੇ ਰੋਸ ਪੈਦਾ ਹੋ ਰਿਹਾ ਹੈ, ਉਹ ਬਹੁਤ ਵੱਡੇ ਸ਼ੰਕੇ ਸ਼ੋਭੇ ਖੜਾ ਕਰਨ ਦੇ ਨਾਲ-ਨਾਲ ਸਵਾਲ ਇਹ ਵੀ ਖੜੇ ਕਰਦਾ ਹੈ ਕਿ ਇੱਕ ਬਾਰਡਰ ਸਟੇਟ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਇਹ ਗੱਲ ਕਿੰਨੀ ਜ਼ਰੂਰੀ ਹੋ ਜਾਂਦੀ ਹੈ ਕਿ ਜੇਕਰ 50 ਕਿਲੋਮੀਟਰ ਦਾ ਘੇਰਾ ਬੀਐਸਐਫ ਨੂੰ ਦਿੱਤਾ ਹੋਇਆ ਹੈ ਤਾਂ ਫਿਰ ਬੀਐਸਐਫ ਇਸ ਸਾਰੀ ਜਾਂਚ ਦੇ ਵਿੱਚੋਂ ਕਿੱਥੇ ਹੈ? ਉਸ ਸਮੇਂ ਉਸ ਚੈੱਕ ਪੋਸਟ ਦੇ ਉੱਪਰ ਬੀਐਸਐਫ ਦੇ ਜਵਾਨ ਕਿਉਂ ਨਹੀਂ ਸਨ? ਜਦੋਂ ਇਹ ਸਾਰਾ ਕੁਝ ਹੋ ਗਿਆ ਹੈ ਤਾਂ ਸੈਂਟਰਲ ਏਜੰਸੀਆਂ ਚੁੱਪ ਕਿਉਂ ਨੇ? ਇਸ ਤੋਂ ਅਗਲਾ ਸਵਾਲ, ਜਦੋਂ ਪੰਜਾਬ ਬਾਰਡਰ ਸਟੇਟ ਕਿਹਾ ਜਾਂਦਾ ਹੋਵੇ, ਬਾਰ-ਬਾਰ ਕੇਂਦਰ ਦੇ ਵੱਡੇ ਆਗੂ ਇਸ ਨੂੰ ਇਸੇ ਕਰਕੇ ਪ੍ਰਚਾਰਦੇ ਹੋਣ ਕਿ ਇਹ ਤਾਂ ਸੈਂਸਿਟਿਵ ਸਟੇਟ ਹੈ, ਪਰ ਪੰਜਾਬ ਦੇ ਵਿੱਚ ਦੂਸਰੇ ਪਾਸੇ ਪੱਕਾ ਡੀਜੀਪੀ ਹੋਣ ਦੀ ਜਗ੍ਹਾ ਤੇ ਉੱਪਰ ਸੱਤਾਧਾਰੀ ਧਿਰ ਦੇ ਰਹਿਮੋ ਕਰਮ ਦੇ ਨਾਲ ਲਗਾਤਾਰ
ਕਾਨੂੰਨ ਦੀਆਂ ਧੱਜੀਆਂ ਉਡਾ ਕੇ ਇੱਕ ਕਾਰਜਕਾਰੀ ਡੀਜੀਪੀ ਨੂੰ ਲੰਬੇ ਸਮੇਂ ਤੱਕ ਅਹੁਦੇ ਤੇ ਰੱਖਿਆ ਜਾਵੇ। ਇਹ ਵੱਡੇ ਸਵਾਲ ਨੇ, ਵੱਡੀਆਂ ਗੱਲਾਂ ਨੇ। ਇੰਨੀਆਂ ਕੁ ਮੇਜਰ ਅਪਡੇਟਸ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਨੇ, ਉਹ ਰਣਜੀਤ ਹੋਣਾ ਦੇ ਕੇਸ ਦੇ ਵਿੱਚ ਸਨ। ਰਣਜੀਤ ਸਿੰਘ ਦਾ ਐਨਕਾਊਂਟਰ ਹੋਇਆ, ਉਸ ਮਾਮਲੇ ਦੇ ਵਿੱਚ ਹਾਈ ਕੋਰਟ 'ਚ PIL ਪਾ ਦਿੱਤੀ ਗਈ ਹੈ। ਅੱਜ ਇੱਕ ਹੋਰ ਗ੍ਰਿਫਤਾਰੀ ਇੰਦਰਜੀਤ ਦੀ ਅੰਮ੍ਰਿਤਸਰ ਤੋਂ ਹੋਈ ਹੈ ਤੇ ਨਾਲ ਦੀ ਨਾਲ ਦਿਲਾਵਰ ਦਾ ਬਿਆਨ ਚਰਚਾ ਦੇ ਵਿੱਚ ਬਣਿਆ ਹੋਇਆ। ਤੁਸੀਂ ਇਹ ਸਾਰੇ ਦੇ ਬਾਰੇ ਕੀ ਸੋਚਦੇ ਹੋ? ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।